अस्सलाम वालेकुम। मैं ਤੁਹਾਡਾ ਵੀਰ ਜ਼ੁਲਫਕਾਰ ਜੱਟ ਤੇ ਤੁਸੀਂ ਦੇਖ ਰਹੇ ਹੋ ਗੱਲ ਵੇਲੇ। ਰਮਜ਼ਾਨ ਸ਼ਰੀਫ ਦਾ ਮਹੀਨਾ ਹੈ ਤੇ ਦੁਨੀਆ ਦੇ ਜਿਸ ਕੋਨੇ ਦੇ ਵਿੱਚ ਵੀ ਸਾਡੇ ਮੁਸਲਮਾਨ ਭੈਣਾਂ ਭਰਾ ਆਬਾਦ ਨੇ, ਸਭ ਤੋਂ ਪਹਿਲਾਂ ਤੇ ਉਹਨਾਂ ਨੂੰ ਇਸ ਮੁਬਾਰਕ ਮਹੀਨੇ ਦੀਆਂ ਬਹੁਤ ਸਾਰੀਆਂ ਵਧਾਈਆਂ। ਤੇ ਦੂਜੀ ਗੱਲ ਇਹ ਵੇ ਕਿ ਅੱਲਾ ਸੋਹਣੇ ਦੇ ਹਜ਼ੂਰ ਮੈਨੂੰ ਪੂਰੀ ਉਮੀਦ ਹੈ ਕਿ ਜਿੱਥੇ-ਜਿੱਥੇ ਵੀ ਤੁਸੀਂ ਵੱਸਦੇ ਹੋਵੇ, ਤੁਹਾਡਾ ਇਹ ਮਹੀਨਾ ਬੜਾ ਸੋਹਣਾ ਗੁਜ਼ਰਦਾ ਹੋਵੇਗਾ। ਜਿਸ ਤਰ੍ਹਾਂ ਕਿ ਅਸੀਂ ਮੁਸਲਮਾਨ ਜਾਣਦੇ ਹਾਂ ਕਿ ਇਹ ਮਹੀਨਾ ਬੜਾ ਬਰਕਤਾਂ ਵਾਲਾ, ਬੜੀਆਂ ਰਹਿਮਤਾਂ ਵਾਲਾ ਔਰ ਮਗਫਰਤ ਦਾ ਮਹੀਨਾ ਹੈ। ਤੇ ਇਸ ਮਹੀਨੇ ਦੇ ਵਿੱਚ ਹਰ ਬੰਦਾ ਇਨਫਰਾਦੀ ਤੌਰ ਤੇ ਕੋਸ਼ਿਸ਼ ਇਹ ਕਰਦਾ ਹੈ ਕਿ ਉਹ ਕੁਝ ਐਸੇ ਅਮਾਲ ਕਰੇ ਜਿਹਦੇ ਨਾਲ ਉਹਦੀ ਬਖਸ਼ਿਸ਼ ਦਾ ਜ਼ਰੀਆ ਬਣ ਜਾਏ। ਯਕੀਨੀ ਤੌਰ ਤੇ ਹਰ ਬੰਦਾ ਇਸ ਦੌੜ ਦੇ ਵਿੱਚ ਕਿ ਉਹ ਜ਼ਿਆਦਾ ਤੋਂ ਜ਼ਿਆਦਾ ਅੱਛੇ ਅਮਲ ਕਰੇ ਤਾਂ ਜੇ ਉਹ ਇਸ ਮਹੀਨੇ ਦੀਆਂ ਬਰਕਤਾਂ ਨੂੰ ਸਮੇਟ ਸਕੇ। ਇਸੇ ਤਰ੍ਹਾਂ ਹੀ ਮੁxtਲਿਫ ਰਿਆਸਤਾਂ ਦੀਆਂ ਮੁxtਲਿਫ ਹਕੂਮਤਾਂ ਜਿਹੜੀਆਂ ਨੇ ਉਹ ਆਪਣੇ ਰਿਆਸਤ ਦੇ ਵਾਸੀਆਂ ਨੂੰ ਰਿਲੀਫ ਦਿੰਦੀਆਂ ਨੇ ਕਿ ਇਸ ਮਹੀਨੇ ਨੂੰ ਉਹ ਅੱਛੇ ਤਰੀਕੇ ਦੇ ਨਾਲ ਗੁਜ਼ਾਰ ਸਕਣ। ਇਸੇ ਤਰ੍ਹਾਂ ਹੀ ਸਾਡੀ ਰਿਆਸਤ ਦੀ ਹਕੂਮਤ ਨੇ ਵੀ ਫੈਸਲਾ ਕੀਤਾ ਕਿ ਇੱਥੋਂ ਦੇ ਸ਼ਹਿਰੀਆਂ ਨੂੰ ਅਸੀਂ ਕਿਸੇ ਨਾ ਕਿਸੇ ਤਰੀਕੇ ਨਾਲ ਰਿਲੀਫ ਦੇਈਏ। ਤੇ ਅੱਜ ਮੈਂ ਗੱਲ ਕਰਾਂਗਾ ਉਸ ਰਿਲੀਫ ਦੀ ਕਿ ਜਿਹੜਾ ਰਿਲੀਫ ਸਾਨੂੰ ਪੂਰੇ ਮਤਲਬ ਸਮਝ ਲਵੋ ਕਿ ਬੜਾ ਅਹਿਸਨ ਤਰੀਕੇ ਦੇ ਨਾਲ ਸਾਨੂੰ ਮਿਲ ਰਿਹਾ। ਗੱਲ ਇਹ ਵੇ ਕਿ ਪਿਛਲੇ 1 ਸਾਲ ਦੇ ਵਿੱਚ ਜਿੰਨੀ ਕੁ ਮਸ਼ਹੂਰੀ ਸਾਡੀ ਹਕੂਮਤ ਨੇ ਆਪਣੇ ਪ੍ਰੋਜੈਕਟਸ ਦੀ, ਆਪਣੇ ਮਾਮਲਾਤ ਦੀ ਕੀਤੀ ਹੈ, ਕਾਸ਼ ਕਿ ਉਹ ਅਮਲੀ ਤੌਰ ਤੇ ਵੀ ਸਾਡੇ ਸਾਹਮਣੇ ਆ। ਮੁਸੀਬਤ ਇਹ ਵੇ ਕਿ ਸਾਡੇ ਮੁਲਕ ਦੇ ਅੰਦਰ ਹਕੂਮਤਾਂ ਤੇ ਹੁੰਦੀਆਂ ਨੇ ਪਰ ਸਾਡੀਆਂ ਨਹੀਂ ਹੁੰਦੀਆਂ। ਇੰਝ ਕਦੇ-ਕਦੇ ਲੱਗਦਾ ਜਿਵੇਂ ਈਸਟ ਇੰਡੀਆ ਕੰਪਨੀ ਦਾ ਦੁਬਾਰਾ ਦੌਰ ਆ ਗਿਆ। ਤੇ ਜੇ ਗੱਲ ਕਰੀਏ ਹਕੂਮਤ ਦੀ, ਤੇ ਹਕੂਮਤ ਸਾਡੀ ਕੁਛ ਇਸ ਤਰ੍ਹਾਂ ਹੈ। ਮੈਂ ਤੁਹਾਨੂੰ ਅਗਰ ਛੋਟੀ ਜੀ ਮਿਸਾਲ ਦੇਵਾਂ ਕਿ ਹਰ ਪਾਸੇ ਢੋਆ ਢੁਆਈ ਔਰ ਹਰ ਜਗ੍ਹਾ ਨੂੰ ਜਿਹੜਾ ਨਾ ਢਾਹ ਕੇ ਮਸਮਾਰ ਕੀਤਾ ਜਾ ਰਿਹਾ ਤਜਾਵਜ਼ਾਤ ਦੇ ਨਾਂ ਤੇ। ਸਾਡਾ ਸਭ ਤੋਂ ਵੱਡਾ ਮਸਲਾ ਕੀ ਹੈ? ਮੈਂ ਅਕਸਰ ਤੁਹਾਡੇ ਨਾਲ ਜਿਹੜੀਆਂ ਗੱਲਾਂ ਕਰਦਾ ਹੁੰਨਾ, ਇਹ ਮੈਂ ਮੁਸ਼ਾਹਦੇ ਦੀਆਂ ਗੱਲਾਂ ਕਰਦਾ। ਇਹ ਐਸਾ ਨਹੀਂ ਹੈ ਕਿ ਹਵਾ ਦੇ ਵਿੱਚ ਗੱਲ ਕਰ ਦਿੱਤੀ ਹੈ। ਜਿਹੜੀ ਮੁਸ਼ਾਹਦੇ ਦੇ ਵਿੱਚੋਂ ਗੱਲ ਗੁਜ਼ਰਦੀ ਹੈ, ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਸਾਰੇ ਵੀਰਾਂ ਦੇ ਸਾਹਮਣੇ ਰੱਖਾਂ। ਤੇ ਅੱਜ ਕੱਲ੍ਹ ਜ਼ਿਆਦਾ ਕੰਮ ਹੋ ਰਿਹਾ, ਸਾਡੀ ਹਕੂਮਤ ਚਾਹ ਰਹੀ ਹੈ ਕਿ ਜਨਾਬ ਦੇਖੋ ਅਸੀਂ ਤਜਾਵਜ਼ਾਤ ਖਤਮ ਕਰਨੇ ਤੇ ਤਜਾਵਜ਼ਾਤ ਦੀ ਵੀ ਡੈਫੀਨੇਸ਼ਨ ਉਹਨਾਂ ਦੀ ਆਪਣੀ ਹੈ, ਕਿਹੜੀਆਂ ਤਜਾਵਜ਼ਾਤ ਹੈ ਨੇ ਤੇ ਕਿਹੜੀਆਂ ਨਹੀਂ ਹੈ। ਜਿੱਥੇ ਤੇ ਭਾਈ ਜਿਹੜੀ ਕੰਧ ਦੇ ਉੱਤੇ ਤਾਰ ਲੱਗੀ ਹੈ ਨਾ ਉਹ ਗੋਲ ਦਾਇਰਿਆਂ ਵਾਲੇ, ਉਹ ਤਜਾਵਜ਼ਾਤ 'ਚ ਬਿਲਕੁਲ ਨਹੀਂ ਆਉਂਦੀ ਕਿਉਂਕਿ ਉਹ ਬੜੇ ਤਗੜੇ ਲੋਕਾਂ ਦੇ ਕੋਲ ਹੁੰਦੀ ਹੈ। ਲਿਹਾਜ਼ਾ ਉਹਦੇ ਉੱਤੇ ਉਹਨਾਂ ਦਾ ਪੱਕਾ ਕਬਜ਼ਾ ਹੈ, ਉਹਨੂੰ ਤਜਾਵਜ਼ਾਤ ਤੁਸੀਂ ਕਹਿ ਨਹੀਂ ਸਕਦੇ। ਹਾਂ, ਤਜਾਵਜ਼ਾਤ ਉਹ ਜ਼ਰੂਰ ਹੋਏਗੀ ਜਿੱਥੇ ਕੋਈ ਵਿਚਾਰਾ ਰੇੜੀ ਵਾਲਾ ਖਲੋਤਾ ਹੈ, ਜਿੱਥੇ ਕਿਸੇ ਮਾੜੇ ਬੰਦੇ ਨੇ ਕਿਤੇ ਆਪਣੀ ਗੱਡੀ ਖਿਲਾਰਨੀ ਜਾਂ ਕਿਤੇ ਆਪਣੀ ਮੋਟਰਸਾਈਕਲ ਨੂੰ ਖਿਲਾਰਨਾ, ਉਹਨੂੰ ਤਜਾਵਜ਼ਾਤ ਦੇ ਵਿੱਚ ਕੰਸੀਡਰ ਕੀਤਾ ਗਿਆ। ਕਿਸਮਤ ਮਾੜੀ ਇਸ ਕੌਮ ਦੀ ਕਿ ਇਹਨਾਂ ਨੂੰ ਐਸੇ ਸ਼ਾਹਕਾਰ ਹੁਕਮਰਾਨ ਮਿਲੇ ਨੇ ਕਿ ਚਲੋ ਸਾਡੇ ਜੋ ਨਹੀਂ ਥੋੜਾ ਬਹੁਤ ਇਨਸਾਨਾਂ ਦੇ ਵਿੱਚੋਂ ਤਾਂ ਕਮ ਅਜ਼ ਕਮ ਹੋਣ, ਔਰ ਮਾਜ਼ਰਤ ਦੇ ਨਾਲ ਉਹ ਇਨਸਾਨੀਅਤ ਦੇ ਵੀ ਨੇੜੇ ਨੇ। ਹੁਣ ਹੋ ਇਹ ਰਿਹਾ ਹੈ ਕਿ ਆਮ ਲੋਕਾਂ ਕੋਲੋਂ ਹੀ ਜਗ੍ਹਾ ਖੋ ਕੇ ਫਿਰ ਉਹਨਾਂ ਨੂੰ ਹੀ ਦਿੱਤੀ ਜਾ ਰਹੀ ਹੈ। ਦਿੱਤੀ ਕਿਵੇਂ ਜਾ ਰਹੀ ਹੈ? ਆਪਣੇ ਠੇਕੇਦਾਰ ਹਰ ਜਗ੍ਹਾ ਦੇ ਉੱਤੇ ਇਹਨਾਂ ਬਿਠਾਏ ਨੇ ਕਿ ਨਾਰਮਲੀ ਇਹ ਹੁੰਦਾ ਹੈ ਕਿ ਜੇ ਕਿਤੇ ਤੁਸੀਂ ਪਾਰਕਿੰਗ ਵਾਸਤੇ ਗੱਡੀ ਖਿਲਾਰਨੀ ਹੈ ਤੇ ਉਹ 50-100 ਦੀ ਟਿਕਟ ਹੁੰਦੀ ਹੈ, ਉਹ ਤੁਸੀਂ ਗੱਡੀ ਖਿਲਾਰ ਕੇ ਆਪਣੇ ਦਫ਼ਤਰ ਜਾਓ, ਸ਼ਾਮ ਨੂੰ ਗੱਡੀ ਖਿੱਚੋ ਤੇ ਜਾਓ। ਉਹਨੂੰ ਜਨਾਬ ਏਡਾ ਤਰੱਕੀ ਕੀਤੀ ਹੈ, ਇੰਨੀ ਸਪੀਡ ਮਾਰੀ ਹੈ ਤਰੱਕੀ ਦੇ ਵਿੱਚ ਕਿ ਉਹ ਘੰਟਿਆਂ ਦੇ ਵਿੱਚ ਲੈ ਕੇ ਆ ਗਏ। ਯਾਨੀ ਘੰਟੇ ਦੇ ਤੁਹਾਡੇ ਪੈਸੇ ਕਾਊਂਟ ਹੋਣਗੇ। ਅੱਛਾ, ਕਦੇ-ਕਦੇ ਤੇ ਇੰਜ ਲੱਗਦਾ ਹੈ ਕਿ ਜਿਵੇਂ ਸਾਡੇ ਨਾ ਵਸਾਇਲ ਜਿਹੜੇ ਨੇ ਸਾਡੇ ਇਸ ਤਰ੍ਹਾਂ ਹੈ ਕਿ ਜਿਵੇਂ ਅਸੀਂ ਕਿਤੇ ਅਮਰੀਕਾ ਦੇ ਵਿੱਚ ਨਹੀਂ ਰਹਿੰਦੇ। ਉਹ ਭਾਈ ਤਨਖਾਹ ਤੁਸੀਂ ਸਾਨੂੰ ਉਹ ਦੇਣ ਦੇ ਹੋ ਕਿ ਜਿਹੜੀ ਕਿਸੇ ਰਿਆਸਤ ਦੇ ਵਿੱਚ ਨਹੀਂ ਹੁੰਦੀ। ਸਾਡੇ ਆਮ ਮਜ਼ਦੂਰਾਂ ਦੀ ਮਜ਼ਦੂਰੀ ਇੰਨੀ ਕਿ ਉਹਦੇ ਨਾਲ ਪੇਟ ਪਾਲਣਾ ਤੇ ਦੂਰ ਦੀ ਗੱਲ, ਕਈ ਵਾਰੀ ਆਪਣੀਆਂ ਕੁਝ ਲੋੜਾਂ ਨੂੰ ਸਾਈਡ ਤੇ ਰੱਖਿਆ ਜਾਂਦਾ ਕਿ ਇਸ ਮਹੀਨੇ ਇਹ ਲੋੜ ਨਹੀਂ ਕਰਦੇ ਤੇ ਇਹ ਕਰ ਲੈਂਦੇ ਹਾਂ, ਇਸ ਮਹੀਨੇ ਇਹ ਨਹੀਂ ਕਰਦੇ ਤੇ ਇਹ ਕਰਦੇ। ਹਿਸਾਬ ਇਹ ਬਣਿਆ ਪਿਆ ਕਿ ਜੇ ਕੰਬਲ ਖਿੱਚਦੇ ਹਾਂ ਪੈਰ ਨੰਗੇ ਹੁੰਦੇ ਨੇ, ਪੈਰ ਕੱਜਦੇ ਹਾਂ ਤੇ ਮੂੰਹ ਨੰਗਾ ਹੋ ਜਾਂਦਾ। ਯਾਨੀ ਇਸ ਟਾਈਮ ਆਮ ਲੋਕਾਂ ਦੀ ਹਾਲਤ ਜ਼ਾਹਰ ਇਹ ਹੋਈ ਪਈ ਤੇ ਸਾਡੀਆਂ ਹਕੂਮਤਾਂ ਦੇ ਸ਼ਸ਼ਕੇ ਕੁਝ ਹੋਰ ਹੀ ਤਰ੍ਹਾਂ ਦੇ। ਠੇਕੇਦਾਰਾਂ ਨੂੰ ਨਵਾਜ਼ਿਆ ਜਾ ਰਿਹਾ। ਮੈਂ ਕੱਲ੍ਹ ਦੀ ਗੱਲ ਹੈ, ਕੱਲ੍ਹ ਬਾਰਿਸ਼ ਹੋਣ ਡਈ ਸੀ ਤੋ ਹਾਲਾਂ ਇੰਨੇ ਦਿਨਾਂ ਦਾ ਚੱਲ ਰਿਹਾ ਸੀ, ਇਸ਼ਤਿਹਾਰ ਵੀ ਚੱਲ ਰਹੇ ਸੀ, ਉਹ ਖਬਰ ਵੀ ਚੱਲ ਰਹੀ ਸੀ ਕਿ ਭਾਈ ਆ ਜਿਹੜਾ ਤੁਹਾਡਾ ਹਰਾ ਰੰਗ ਹੈ ਨਾ, ਇਹ ਮੇਕਅਪ ਦੀ ਤਰ੍ਹਾਂ ਉਤਰਦਾ ਜਾ ਰਿਹਾ। ਪਰ ਬਦਕਿਸਮਤੀ ਦੇਖੋ, ਇੱਕ ਤਾਂ ਹੁੰਦਾ ਨਾ ਬੰਦੇ ਨੂੰ ਕੋਈ ਥੋੜੀ ਜਿਹੀ ਸ਼ਰਮ ਆਏ, ਕੋਈ ਉਹਦੇ ਉੱਤੇ ਕੋਈ ਨੋਟਿਸ ਲਿਆ ਜਾਏ। ਨਹੀਂ, ਕੱਲ ਬਾਰਿਸ਼ ਦੇ ਵਿੱਚ ਹੀ ਲੱਗੇ ਸਨ ਜਨਾਬ, ਰੰਗ ਮਾਰੀ ਜਾਣ ਦੇ। ਯਾਨੀ ਆਵਾਮ ਦੇ ਖੂਨ ਪਸੀਨੇ ਦੀ ਕਮਾਈ ਨੂੰ ਇਸ ਤਰ੍ਹਾਂ ਡੋਬਿਆ ਜਾ ਰਿਹਾ, ਇਸ ਤਰ੍ਹਾਂ ਰੋੜਿਆ ਜਾ ਰਿਹਾ। ਕਿਸੇ ਇੱਕ ਉਹ ਬੀਬੀ ਆਈ ਹੈ ਸਾਡੇ ਤੇ ਰੂਲ ਕਰਨ ਵਾਸਤੇ, ਅੱਲਾ ਉਹਦਾ ਭਲਾ ਕਰੇ, ਠੀਕ ਹੈ, ਉਹਨੂੰ ਰਾਜੀ ਕਰਨ ਦੇ ਚੱਕਰ
ਠੀਕ, ਉਹ ਨਾਲ ਧੁੱਪਦਾ ਜਾਣ ਡਿਆ, ਨਾਲ ਹੀ ਉਹ ਲਾਈ ਜਾਣ ਡਿਆ, ਨਾਲ ਧੁੱਪਦਾ ਜਾਣ, ਸਮਝ ਤੋਂ ਬਾਹਰ ਹੈ ਖਾਣਾ। ਪਾਰਕਿੰਗ ਜਨਾਬ, ਪਾਰਕਿੰਗ ਉਹ ਜਿਹੜੀ ਕਿਤੇ ਗੱਡੀ ਖਿਲਾਰਨ ਦੀ ਕੋਈ ਥੋੜੀ ਬਹੁਤੀ ਜਗ੍ਹਾ ਹੁੰਦੀ ਸੀ, ਉਹ ਖੋ ਕੇ ਉੱਥੇ ਇਹਨਾਂ ਨੇ ਤੰਬੂ ਲਵਾਤੇ ਨੇ। ਬਾਅਦ ਦੇ ਵਿੱਚ ਉੱਥੇ ਮੁੱਛਾਂ ਵਾਲੇ ਵੱਡੇ ਵੱਡੇ ਠੇਕੇਦਾਰ ਬਿਠਾਤੇ। ਬੰਦਾ ਗੱਡੀ ਉਧਰ ਵਾੜਦਾ ਹੀ ਡਰਦਾ, ਵਾੜ ਲਵੋ ਤੇ ਫਿਰ ਕੱਢਦਾ ਡਰਦਾ। ਵਜ੍ਹਾ ਬੜੀ ਸਾਦਾ ਜੀ ਹੈ, ਉਹ ਘੰਟੇ ਦੇ ਭਾਈ 70 ਰੁਪਏ ਲੈਂਦੇ ਨੇ। ਔਰ ਮਜ਼ੇ ਦੀ ਗੱਲ ਇਹ ਵੇ ਕਿ ਉਸ ਪਾਰਕਿੰਗ ਦੇ ਵਿੱਚ ਰਸ਼ ਇੰਨਾ ਹੁੰਦਾ ਹੈ ਕਿ ਉੱਥੋਂ ਗੱਡੀ ਕੱਢਦੇ ਹੀ ਘੰਟਾ ਤੁਹਾਡਾ ਲੱਗ ਜਾਂਦਾ। ਯਾਨੀ ਤੁਸੀਂ 70 ਚ ਵਾੜੀਏ ਤੇ ਕੱਢਣੀ ਤੋਂ 140 ਚ, ਭਾਵੇਂ ਤੁਸੀਂ ਅੱਧੇ ਘੰਟੇ ਬਾਅਦ ਹੀ ਦੁਬਾਰਾ ਉੱਥੇ ਕਿਉਂ ਨਾ ਆਏ। ਸੋ ਹਰ ਪਾਸੇ ਜ਼ੁਲਮ ਦੀ ਇੱਕ ਅਖੀਰ ਦਾਸਤਾਨ ਤੇ ਰਿਲੀਫ ਕੀ ਦਿੱਤਾ ਜਾ ਰਿਹਾ। ਸਾਡੇ ਵੀ ਲੋਕਾਂ ਨੂੰ ਬਿਮਾਰੀ ਹੈ, ਸਾਨੂੰ ਵੀ ਬਿਮਾਰੀ ਇਹ ਵੇ ਕਿ ਅਸੀਂ ਮੰਗ ਕੇ ਖਾਣਾ, ਕਰਕੇ ਨਹੀਂ ਖਾਣਾ। ਕਿਲੋ ਚੀਨੀ ਵਾਸਤੇ ਲੈਣ ਦੇ ਵਿੱਚ ਅਸੀਂ ਜਾ ਖਲੋਨੇ ਆ, ਲੇਕਿਨ ਗੱਲ ਇਹ ਵੇ ਕਿ ਮਜਾਲ ਹੈ ਜੇ 2 ਘੰਟੇ ਅਸੀਂ ਕਿਤੇ ਹੱਕ ਹਲਾਲ ਦੀ ਕਰਕੇ ਖਾ ਲਈ। ਜੇ ਕਿਤੇ ਸਾਨੂੰ ਮਿਹਨਤ ਕਰਨੀ ਪਏਗੀ ਤਾਂ ਉੱਥੇ ਮੌਤ ਪਏਗੀ, ਲੈਣ ਦੇ ਵਿੱਚ ਅਸੀਂ ਸਾਰਾ ਦਿਨ ਖਲੋਤੇ ਰਵਾਂਗੇ। ਸੋ ਮਾਮਲਾ ਤੇ ਇਸੇ ਤਰ੍ਹਾਂ ਹੀ। ਅਗਲੀ ਗੱਲ ਅਗਰ ਮੈਂ ਕਰਾਂ ਕਿ ਇਹਨਾਂ ਦੇ ਮਾਮਲਾ ਤੇ ਹੈ ਕਿਉਂ, ਸਾਡੇ ਉੱਤੇ ਹਕੂਮਤ ਕਰਨ ਵਾਲੇ ਦੀ ਮਿਸਾਲ ਬਿਲਕੁਲ ਇੰਜ ਹੈ ਕਿ ਉਹ ਬੀਬੀ ਸੀ ਨਾ ਕੋਈ, ਤੇ ਉਹਨੇ ਜਨਾਬ ਮੁੰਦਰੀ ਬਣਵਾ ਲਿਆ। ਬਦਕਿਸਮਤੀ ਦੇ ਨਾਲ ਕਿਸੇ ਨੇ ਉਹਦੀ ਤਾਰੀਫ ਕੋਈ ਨਾ ਕੀਤੀ, ਉਹਨੇ ਆਪਣੇ ਘਰ ਨੂੰ ਅੱਗ ਲਾ ਦਿੱਤੀ। ਹੁਣ ਜਿਹੜਾ ਹੀ ਆਇਆ ਅੱਗ ਬੁਝਾਉਣ ਵਾਸਤੇ, ਤੇ ਉਹ ਉਸੇ ਉਂਗਲ ਦੇ ਨਾਲ, ਜਿਹੜੀ ਉਂਗਲੀ ਤੋਂ ਉਹਨੇ ਮੁੰਦਰੀ ਪਾਈ ਸੀ ਨਾ, ਉਸੇ ਹੀ ਉਂਗਲ ਦੇ ਨਾਲ ਗਾਂ ਨੂੰ ਕਰਕੇ ਕਹੇ ਉਹ ਉੱਥੇ ਪਾਣੀ ਪਾਓ, ਉੱਥੇ ਪਾਣੀ ਪਾਓ। ਉਹ ਆਖਰਕਾਰ ਇੱਕ ਬੀਬੀ ਪੁੱਛ ਹੀ ਲਿਆ, ਹਾਂ ਹੈ ਨਹੀਂ ਇਹ ਮੁੰਦਰੀ ਤੂੰ ਕਿਤੋਂ ਦੀ ਬਣਵਾਈ ਹੈ, ਮਾਸ਼ਾਅੱਲਾ ਬੜੀ ਸੋਹਣੀ ਹੈ। ਉਹਨੇ ਕਹੇ ਇਹਦੇ ਚੱਕਰ 'ਚ ਮੈਂ ਪੂਰਾ ਜਿਹੜਾ ਨਾ ਘਰ ਸਾੜ ਛੜਿਆ ਤੇ ਤੂੰ ਹੁਣ ਪੁੱਛਣ ਡਈ। ਸੋ ਗੱਲ ਇਹ ਵੇ ਕਿ ਇਹ ਜਿਹੜੀਆਂ ਸਾਡੀਆਂ ਮਾਜ਼ਰਤ ਨਾਲ ਹਕੂਮਤਾਂ ਨੇ ਇਹ ਘਰ ਨੂੰ ਅੱਗ ਲਾਈ ਆਪਣੀ ਮੁੰਦਰੀ ਵਿਖਾਉਣ ਵਾਸਤੇ। ਠੀਕ ਹੈ, ਅੱਜ ਦੀ ਗੱਲ ਵੇਲੇ ਦੇ ਵਿੱਚ ਮੈਂ ਤੇ ਇਹ ਨੋਹਾਈਏ ਜਿਹੜਾ ਲੋਕਾਂ ਦਾ ਬਿਆਨ ਕਰਨਾ ਚਾਹੁੰਦਾ ਕਿ ਨਾ ਸਿਰਫ ਇਹ, ਤੁਸੀਂ ਅਗਰ ਮਹਿੰਗਾਈ ਦੀ ਗੱਲ ਕਰ ਲਓ, ਹਾਂ ਸਰਕਾਰੀ ਦਾਦੋ-ਸ਼ੁਮਾਰ ਦੇ ਵਿੱਚ ਜ਼ਰੂਰ ਘੱਟ, ਬਾਕੀ ਆਮ ਤੌਰ ਤੇ ਆਮ ਲੋਕਾਂ ਦਾ ਜੀਣਾ ਹਰਾਮ। ਇਹ ਬਰਕਤਾਂ ਸਮੇਟਣ ਵਾਲਾ ਮਹੀਨਾ ਜਿਹੜਾ ਨਾ, ਇੱਥੇ ਤਾਜਰ ਹਜ਼ਰਾਤ ਜਿਹੜੇ ਨੇ ਉਹ ਹਰਾਮਖੋਰੀ ਦੇ ਵਿੱਚ ਪੇਸ਼। ਜਿਹੜਾ ਫਰੂਟ ਤੁਹਾਨੂੰ 70 ਰੁਪਏ ਦਰਜਨ ਕੇਲਾ ਅਗਰ ਕੋਈ 2 ਦਿਨ ਪਹਿਲਾਂ ਮਿਲਦਾ ਹੈ ਤੇ ਉਹ 200 ਤੇ ਚਲਾ ਗਿਆ। ਅੱਛਾ, ਸਟਾਕੀਏ ਜਿਹੜੇ ਨੇ ਉਹਨਾਂ ਸਟਾਕ ਕੀਤਾ, ਉਹਨਾਂ ਰੋਜ਼ਾਂ ਦੇ ਵਿੱਚ ਖੂਬ ਮਿਹਨਤ ਕਰਨੀ, ਖੂਬ ਬਰਕਤਾਂ ਸਮੇਟਣੀਆਂ। ਉਹਨਾਂ ਜਨਾਬ ਸਾਰਾ ਮਾਲ ਜਿਹੜਾ 13 ਮਹੀਨੇ 4 ਮਹੀਨੇ ਦਾ ਸਟਾਕ ਕੀਤਾ ਸੀ, ਉਹਨੂੰ ਇਸ ਮਹੀਨੇ ਦੇ ਵਿੱਚ ਕੱਢਣਾ, ਔਰ ਉਸ ਤੋਂ ਬਾਅਦ ਦੇ ਵਿੱਚ ਮਜ਼ੇ ਦੇ ਨਾਲ ਆਖਰੀ 10 ਦਿਨ ਜਨਾਬ ਉਹਨਾਂ ਨੇ ਉਮਰਾ ਕਰਨ ਜਾਣਾ, ਉਹਨਾਂ ਹਰਾਮ ਦੇ ਪੈਸਿਆਂ ਦੇ ਨਾਲ। ਠੀਕ ਹੈ, ਔਰ ਅਗਰ ਗੱਲ ਕਰੀਏ ਕੰਪਨੀਆਂ ਦੀ, ਤੇ ਕੰਪਨੀਆਂ ਨੇ ਵੀ ਜਨਾਬ ਉਮਰੇ ਦੇ ਪੈਕੇਜ ਵੰਡਣੇ ਹੁੰਦੇ ਨੇ ਉਸੇ ਕਾਲੇ ਧਨ ਦੇ ਨਾਲ। ਸੋ ਕੁੱਲ ਮਿਲਾ ਕੇ ਸਾਡੀ ਦੁਨੀਆ ਇਹ ਵੇ, ਤੇ ਅੱਜ ਦੀ ਗੱਲ ਵੇਲੇ ਦੀ ਇਹ ਵੇ, ਗੁਜ਼ਾਰਿਸ਼ ਇਹ ਵੇ ਕਿ ਜੇ ਇਨਫਰਾਦੀ ਤੌਰ ਤੇ ਤੁਸੀਂ ਚਾਹੁੰਦੇ ਹੋ ਨਾ, ਜੇ ਤੇ ਤੁਹਾਡਾ ਕੋਈ ਯਕੀਨ ਹੈ ਕੋਈ ਥੋੜਾ ਬਹੁਤਾ ਕਿ ਅੱਗੇ ਰੱਬ ਨੇ ਕੋਈ ਜੰਨਤ ਵੀ ਬਣਾਈ ਹੈ, ਦੋਜ਼ਖ ਵੀ ਬਣਾਈ, ਤੇ ਖੁਦਾ ਦਾ ਵਾਸਤਾ ਹਕੀਕਤ ਦੇ ਵਿੱਚ ਕੋਈ ਅੱਛੇ ਚੰਗੇ ਕੰਮ ਕਰ ਲਓ। ਤੇ ਜੇ ਹਕੂਮਤਾਂ ਨੂੰ ਲੱਗਦਾ ਹੈ ਨਾ ਕਿ ਵਾਕਈ ਤੁਹਾਡਾ ਕਿਸੇ ਨਾ ਕਿਸੇ ਕਿਤੇ ਪਿਛਲੇ ਜਨਮ 'ਚ ਕਿਤੇ ਕੋਈ ਤੁਹਾਡਾ ਤਲਕ ਹੈ ਇਹਨਾਂ ਲੋਕਾਂ ਨਾਲ, ਹਾਲਾਂਕਿ ਹੈ ਤੇ ਨਹੀਂ ਹੈ, ਤੁਸੀਂ ਏਲੀਅਨ ਹੋ ਸਾਨੂੰ ਪਤਾ, ਲੇਕਿਨ ਅਗਰ ਫਿਰ ਵੀ ਕਿਤੇ ਕੋਈ ਥੋੜਾ ਬਹੁਤਾ ਤੁਹਾਡਾ ਹੁੰਦਾ ਹੀ ਹੈ, ਕਿਤੇ ਦਿਲ ਹੀ ਕਰ ਪੈਂਦਾ ਕਿ ਹਾਂ ਯਾਰ ਇਹ ਲੋਕ ਵੀ ਚਲੋ ਸਾਡੇ 'ਚੋਂ ਨੇ, ਭਾਵੇਂ ਕਮੀ ਕਮੀਨ ਨੇ, ਕੱਦੂ ਕੀੜੇ ਨੇ, ਲੇਕਿਨ ਹੈ ਤੇ ਸਾਡੇ, ਖੁਦਾ ਦਾ ਵਾਸਤਾ ਕੋ ਥੋੜਾ ਜਿਹਾ ਰਹਿਮ ਕਰ ਲਓ। ਇੰਨਾ ਜਬਰ ਨਾ ਕਰੋ, ਇੰਨਾ ਜ਼ੁਲਮ ਨਾ ਕਰੋ ਕਿ ਲੋਕਾਂ ਦੀਆਂ ਆਵਾਂ, ਲੋਕਾਂ ਦੀਆਂ ਚੀਖਾਂ, ਲੋਕਾਂ ਦੀਆਂ ਸਿਸਕੀਆਂ ਤੁਹਾਡਾ ਸਕੂਨ ਬਰਬਾਦ ਕਰ। ਬਾਕੀ ਦੁਨੀਆ ਦੇ ਜਿਸ ਕੋਨੇ ਤੇ ਵੀ ਹੋ, ਹੱਸਦੇ ਰਹੋ, ਵਸਦੇ ਰਹੋ। ਆਪਣੇ ਜੱਟ ਵੀਰ ਨੂੰ ਇਜਾਜ਼ਤ ਦਿਓ, ਰੱਬ ਰਾਖਾ।